ਤੋਂ ਗੋਰਖਪੁਰ ਜਿਹੜੀ ਜਾ ਰਹੀ ਸੀ ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟਰੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟਰੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਵੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾਂ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟਰੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟਰੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਹਾਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਾਲੇ ਜਿਹੜੇ ਉਹ ਜਾਂਚ ਕਰਮੀ ਨੇ ਉਹ ਹਾਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ, ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ, ਡਿਬਰੂਗੜ੍ਹ ਨੇ ਜਾਣਾ ਸੀਗਾ। ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟਰੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸ ਦਈਏ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ। ਐਕਸਪ੍ਰੈਸ ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਦੀਆਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ, ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟਰੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ ਯੂਪੀ ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਜਾ ਰਹੀ ਸੀ ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟਰੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟਰੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਵੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ, ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾਂ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੇਣ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟਰੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟਰੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਹਾਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਾਲੇ ਜਿਹੜੇ ਉਹ ਜਾਂਚ ਕਰਮੀ ਨੇ ਉਹ ਹਾਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ, ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ, ਡਿਬਰੂਗੜ੍ਹ ਨੇ ਜਾਣਾ ਸੀਗਾ।
ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟੜੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸਦੇ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ। ਫਿਰ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸ ਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਦੀਆਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ। ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟੜੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ ਯੂਪੀ ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਹੈ ਜਾ ਰਹੀ ਸੀ। ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟੜੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸ ਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟੜੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਵੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੇਣ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟੜੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟੜੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਹਾਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਾਲੇ ਜਿਹੜੇ ਉਹ ਜਾਂਚ ਕਰਮੀ ਨੇ ਉਹ ਹਾਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ, ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ, ਡਿਬਰੂਗੜ੍ਹ ਨੇ ਜਾਣਾ ਸੀਗਾ। ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟੜੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸਦੇ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ। ਫਿਰ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸ ਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਦੀਆਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ। ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟੜੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ ਯੂਪੀ ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਹੈ ਜਾ ਰਹੀ ਸੀ। ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟੜੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸ ਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟੜੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਵੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੇਣ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ
ਜਿਹੜੀ ਕਿ ट्रेन पटरी तो ਜਿਹੜੀ कि ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟਰੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਹਾਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਾਲੇ ਜਿਹੜੇ ਉਹ ਜਾਂਚ ਕਰਮੀ ਨੇ ਉਹ ਹਾਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ, ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ, ਡਿਬਰੂਗੜ੍ਹ ਨੇ ਜਾਣਾ ਸੀਗਾ। ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟਰੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸ ਦਈਏ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ। ਫਿਰ ਜਿਹੜੀ ਹੈ ਕਿ 15 ਬੋਗੀਆਂ ਜਿਸ ਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਦੀਆਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ, ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟਰੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ ਯੂਪੀ ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਹੈ ਜਾ ਰਹੀ ਸੀ, ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟਰੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ 15 ਬੋਗੀਆਂ ਜਿਸ ਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟਰੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਵੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੇਣ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟਰੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟਰੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਹਾਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਾਲੇ ਜਿਹੜੇ ਉਹ ਜਾਂਚ ਕਰਮੀ ਨੇ ਉਹ ਹਾਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ, ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ, ਡਿਬਰੂਗੜ੍ਹ ਨੇ ਜਾਣਾ ਸੀਗਾ। ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟਰੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸ ਦਈਏ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ। ਫਿਰ ਜਿਹੜੀ ਹੈ ਕਿ 15 ਬੋਗੀਆਂ ਜਿਸ ਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਦੀਆਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ, ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟਰੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ ਯੂਪੀ ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਹੈ ਜਾ ਰਹੀ ਸੀ, ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟਰੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ 15 ਬੋਗੀਆਂ ਜਿਸ ਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5
ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟਰੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਵੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾਂ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੇਣ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟਰੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟਰੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਹਾਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਾਲੇ ਜਿਹੜੇ ਉਹ ਜਾਂਚ ਕਰਮੀ ਨੇ ਉਹ ਹਾਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ, ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ, ਡਿਬਰੂਗੜ੍ਹ ਨੇ ਜਾਣਾ ਸੀਗਾ। ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟਰੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸ ਦਈਏ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ। ਫਿਰ ਜਿਹੜੀ ਹੈ ਕਿ 15 ਬੋਗੀਆਂ ਜਿਸ ਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਦੀਆਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ, ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟਰੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ ਯੂਪੀ ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਜਾ ਰਹੀ ਸੀ, ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟਰੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ 15 ਬੋਗੀਆਂ ਜਿਸ ਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟਰੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਵੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾਂ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੇਣ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟਰੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟਰੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਹਾਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਾਲੇ ਜਿਹੜੇ ਉਹ ਜਾਂਚ ਕਰਮੀ ਨੇ ਉਹ ਹਾਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ, ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ, ਡਿਬਰੂਗੜ੍ਹ ਨੇ ਜਾਣਾ ਸੀਗਾ। ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟਰੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸ ਦਈਏ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ। ਫਿਰ ਜਿਹੜੀ ਹੈ ਕਿ 15 ਬੋਗੀਆਂ ਜਿਸ ਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ।
इस हादसे ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਦੀਆਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ। ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟੜੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ यूपी ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਹੈ ਜਾ ਰਹੀ ਸੀ। ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟੜੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟੜੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਵੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾਂ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੇਣ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟੜੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟੜੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਹਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਲੇ ਜਿਹੜੇ ਉਹ ਜਾਂਚ ਕਰਮੀ ਨੇ ਉਹ ਹਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ, ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ, ਡਿਬਰੂਗੜ੍ਹ ਨੇ ਜਾਣਾ ਸੀਗਾ। ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ यूपी ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟੜੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸ ਦਈਏ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ। ਫੈਸ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਦੀਆਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ। ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟੜੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ यूपी ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਹੈ ਜਾ ਰਹੀ ਸੀ। ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟੜੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟੜੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਵੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾਂ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੇਣ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟੜੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟੜੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਹਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਲੇ
ਜਿਹੜੇ ਉਹ ਜਾਂਚ ਕਰਮੀ ਨੇ ਉਹ ਹਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ, ਡਿਬਰੂਗੜ੍ਹ ਨੇ ਜਾਣਾ ਸੀਗਾ ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟਰੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸਦੇ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ ਹੈ। ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਦੀਆਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ, ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟਰੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ ਯੂਪੀ ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਹੈ ਜਾ ਰਹੀ ਸੀ, ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟਰੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟਰੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਵੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾਂ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੇਣ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟਰੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟਰੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਹਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਲੇ ਜਿਹੜੇ ਉਹ ਜਾਂਚ ਕਰਮੀ ਨੇ ਉਹ ਹਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ, ਡਿਬਰੂਗੜ੍ਹ ਨੇ ਜਾਣਾ ਸੀਗਾ ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟਰੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸਦੇ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ ਹੈ। ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਦੀਆਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ, ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟਰੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ ਯੂਪੀ ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਹੈ ਜਾ ਰਹੀ ਸੀ, ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟਰੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ।
ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟਰੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਵੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੇਣ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟਰੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟਰੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਹਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਲੇ ਜਿਹੜੇ ਉਹ ਜਾਂਚ ਕਰਮੀ ਨੇ ਉਹ ਹਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ, ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ। ਡਿਬਰੂਗੜ੍ਹ ਨੇ ਜਾਣਾ ਸੀਗਾ ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟਰੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸਦੇ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ। ਫਿਰ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਦੀਆਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ, ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟਰੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ ਯੂਪੀ ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਹੈ ਜਾ ਰਹੀ ਸੀ, ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟਰੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟਰੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਵੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟਰੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟਰੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਹਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਲੇ ਜਿਹੜੇ ਉਹ ਜਾਂਚ ਕਰਮੀ ਨੇ ਉਹ ਹਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ, ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ। ਡਿਬਰੂਗੜ੍ਹ ਨੇ ਜਾਣਾ ਸੀਗਾ ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟਰੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸਦੇ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ। ਫਿਰ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ।
इस वेले वड्डी खबर जी तुहानूं दस दईए कि चंडीगढ़ डिब्रूगढ़ एक्सप्रैस ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ। ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟੜੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ ਯੂਪੀ ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਹੈ ਜਾ ਰਹੀ ਸੀ। ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟੜੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸ ਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟੜੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਵੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾਂ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੇਣ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟੜੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟੜੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਹਾਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਾਲੇ ਜਿਹੜੇ ਉਹ ਜਾਂਚ ਕਰਮੀ ਨੇ ਉਹ ਹਾਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ, ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ। ਡਿਬਰੂਗੜ੍ਹ ਨੇ ਜਾਣਾ ਸੀਗਾ ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟੜੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸਦੇ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ। ਫਿਰ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸ ਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ। ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟੜੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ ਯੂਪੀ ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਹੈ ਜਾ ਰਹੀ ਸੀ। ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟੜੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸ ਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟੜੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਵੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾਂ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟੜੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟੜੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਹਾਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਾਲੇ
ਜਿਹੜੇ ਉਹ ਜਾਂਚ ਕਰਮੀ ਨੇ ਉਹ ਹਾਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ, ਡਿਬਰੂਗੜ੍ਹ ਨੇ ਜਾਣਾ ਸੀਗਾ ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟਰੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸਦੇ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ ਹੈ। ਐਕਸਪ੍ਰੈਸ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਦੀਆਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ, ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟਰੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ ਯੂਪੀ ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਹੈ ਜਾ ਰਹੀ ਸੀ, ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟਰੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟਰੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਵੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾਂ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੇਣ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟਰੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟਰੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸਦੀ ਕਿ ਇਸ ਹਾਦਸੇ ਦੇ ਵਿੱਚ ਹਾਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਾਲੇ ਜਿਹੜੇ ਉਹ ਜਾਂਚ ਕਰਮੀ ਨੇ ਉਹ ਹਾਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ, ਡਿਬਰੂਗੜ੍ਹ ਨੇ ਜਾਣਾ ਸੀਗਾ ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟਰੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸਦੇ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ ਹੈ। ਐਕਸਪ੍ਰੈਸ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਦੀਆਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ, ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟਰੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ ਯੂਪੀ ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਹੈ ਜਾ ਰਹੀ ਸੀ, ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟਰੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ।
ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟਰੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਵੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੇਣ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟਰੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟਰੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਹਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਲੇ ਜਿਹੜੇ ਉਹ ਜਾਂਚ ਕਰਮੀ ਨੇ ਉਹ ਹਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ, ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ, ਡਿਬਰੂਗੜ੍ਹ ਨੇ ਜਾਣਾ ਸੀਗਾ। ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟਰੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸਦੇ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ। ਫਿਰ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਦੀਆਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ, ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟਰੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ ਯੂਪੀ ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਜਾ ਰਹੀ ਸੀ, ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟਰੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟਰੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਵੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੇਣ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟਰੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟਰੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਹਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਲੇ ਜਿਹੜੇ ਉਹ ਜਾਂਚ ਕਰਮੀ ਨੇ ਉਹ ਹਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ, ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ, ਡਿਬਰੂਗੜ੍ਹ ਨੇ ਜਾਣਾ ਸੀਗਾ। ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟਰੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸ ਦਈਏ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ। ਫਿਰ ਜਿਹੜੀ ਹੈ ਕਿ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਦੀਆਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ
ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ। ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟੜੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ ਯੂਪੀ ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਹੈ ਜਾ ਰਹੀ ਸੀ। ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟੜੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ। ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟੜੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਵੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾਂ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੇਣ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟੜੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟੜੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਹਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਲੇ ਜਿਹੜੇ ਉਹ ਜਾਂਚ ਕਰਮੀ ਨੇ ਉਹ ਹਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ, ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ। ਡਿਬਰੂਗੜ੍ਹ ਨੇ ਜਾਣਾ ਸੀਗਾ ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟੜੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸਦੇ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ। ਫੈਸਲਾ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ। ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਦੀਆਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ। ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟੜੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ ਯੂਪੀ ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਹੈ ਜਾ ਰਹੀ ਸੀ। ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟੜੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ। ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟੜੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਵੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾਂ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟੜੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟੜੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਹਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਲੇ
ਜਿਹੜੇ ਉਹ ਜਾਂਚ ਕਰਮੀ ਨੇ ਉਹ ਹਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ, ਡਿਬਰੂਗੜ੍ਹ ਨੇ ਜਾਣਾ ਸੀਗਾ ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟੜੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸ ਦਈਏ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ ਹੈ। ਐਕਸਪ੍ਰੈਸ ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਦੀਆਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ, ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟੜੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ ਯੂਪੀ ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਹੈ ਜਾ ਰਹੀ ਸੀ, ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟੜੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟੜੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਬੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੇਣ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟੜੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟੜੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਹਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਲੇ ਜਿਹੜੇ ਉਹ ਜਾਂਚ ਕਰਮੀ ਨੇ ਉਹ ਹਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ, ਡਿਬਰੂਗੜ੍ਹ ਨੇ ਜਾਣਾ ਸੀਗਾ ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟੜੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸ ਦਈਏ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ ਹੈ। ਐਕਸਪ੍ਰੈਸ ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਦੀਆਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ, ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟੜੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ ਯੂਪੀ ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਹੈ ਜਾ ਰਹੀ ਸੀ, ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟੜੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ।
ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟਰੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਵੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੇਣ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟਰੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟਰੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸਦੀ ਕਿ ਇਸ ਹਾਦਸੇ ਦੇ ਵਿੱਚ ਹਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਲੇ ਜਿਹੜੇ ਉਹ ਜਾਂਚ ਕਰਮੀ ਨੇ ਉਹ ਹਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ, ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ, ਡਿਬਰੂਗੜ੍ਹ ਨੇ ਜਾਣਾ ਸੀਗਾ। ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟਰੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸਦੇ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ। ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਦੀਆਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ, ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟਰੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ ਯੂਪੀ ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਹੈ ਜਾ ਰਹੀ ਸੀ, ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟਰੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟਰੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਵੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੇਣ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟਰੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟਰੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸਦੀ ਕਿ ਇਸ ਹਾਦਸੇ ਦੇ ਵਿੱਚ ਹਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਲੇ ਜਿਹੜੇ ਉਹ ਜਾਂਚ ਕਰਮੀ ਨੇ ਉਹ ਹਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ, ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ, ਡਿਬਰੂਗੜ੍ਹ ਨੇ ਜਾਣਾ ਸੀਗਾ। ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟਰੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸਦੇ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ। ਹੈ ਜਿਹੜੀ ਹੈ ਕਿ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਦੀਆਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ
ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ, ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟੜੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ ਯੂਪੀ ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਜਾ ਰਹੀ ਸੀ, ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟੜੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸ ਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ। ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟੜੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਵੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੇਣ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟੜੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟੜੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਹਾਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਾਲੇ ਜਿਹੜੇ ਉਹ ਜਾਂਚ ਕਰਮੀ ਨੇ ਉਹ ਹਾਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ, ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ, ਡਿਬਰੂਗੜ੍ਹ ਨੇ ਜਾਣਾ ਸੀਗਾ। ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟੜੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸਦੇ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ। ਐਕਸਪ੍ਰੈਸ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸ ਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ। ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਦੀਆਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ, ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟੜੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ ਯੂਪੀ ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਜਾ ਰਹੀ ਸੀ, ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟੜੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸ ਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ। ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟੜੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਵੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੇਣ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟੜੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟੜੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਹਾਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਾਲੇ
ਜਿਹੜੇ ਉਹ ਜਾਂਚ ਕਰਮੀ ਨੇ ਉਹ ਹਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ, ਡਿਬਰੂਗੜ੍ਹ ਨੇ ਜਾਣਾ ਸੀਗਾ ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟੜੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸ ਦਈਏ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ। ਫਿਰ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਦੀਆਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ, ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟੜੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ ਯੂਪੀ ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਜਾ ਰਹੀ ਸੀ, ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟੜੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟੜੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਵੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾਂ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੇਣ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟੜੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟੜੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਹਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਲੇ ਜਿਹੜੇ ਉਹ ਜਾਂਚ ਕਰਮੀ ਨੇ ਉਹ ਹਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ, ਡਿਬਰੂਗੜ੍ਹ ਨੇ ਜਾਣਾ ਸੀਗਾ ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟੜੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸ ਦਈਏ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ। ਫਿਰ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਦੀਆਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ, ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟੜੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ ਯੂਪੀ ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਜਾ ਰਹੀ ਸੀ, ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟੜੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ।
ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟਰੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਵੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੇਣ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟਰੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟਰੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਹਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਲੇ ਜਿਹੜੇ ਉਹ ਜਾਂਚ ਕਰਮੀ ਨੇ ਉਹ ਹਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ, ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ, ਡਿਬਰੂਗੜ੍ਹ ਨੇ ਜਾਣਾ ਸੀਗਾ। ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟਰੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸ ਦਈਏ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ ਹੈ। ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਦੀਆਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ, ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟਰੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ ਯੂਪੀ ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਜਾ ਰਹੀ ਸੀ, ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟਰੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟਰੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਵੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੇਣ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟਰੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟਰੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਹਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਲੇ ਜਿਹੜੇ ਉਹ ਜਾਂਚ ਕਰਮੀ ਨੇ ਉਹ ਹਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ, ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ, ਡਿਬਰੂਗੜ੍ਹ ਨੇ ਜਾਣਾ ਸੀਗਾ। ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟਰੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸ ਦਈਏ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ। ਜਿਹੜੀ ਹੈ ਕਿ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ।
ਇਸ ਵੇਲੇ ਵੱਡੀ ਖਬਰ ਦੀਆਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ। ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟੜੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ ਯੂਪੀ ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਹੈ ਜਾ ਰਹੀ ਸੀ। ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟੜੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸ ਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ। ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟੜੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਵੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟੜੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟੜੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸਦੀ ਕਿ ਇਸ ਹਾਦਸੇ ਦੇ ਵਿੱਚ ਹਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਲੇ ਜਿਹੜੇ ਉਹ ਜਾਂਚ ਕਰਮੀ ਨੇ ਉਹ ਹਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ, ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ। ਡਿਬਰੂਗੜ੍ਹ ਨੇ ਜਾਣਾ ਸੀਗਾ ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟੜੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸਦੇ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ ਹੈ। ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸ ਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ। ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਦੀਆਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ। ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟੜੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ ਯੂਪੀ ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਹੈ ਜਾ ਰਹੀ ਸੀ। ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟੜੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸ ਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ। ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟੜੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਵੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੇਣ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟੜੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟੜੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸਦੀ ਕਿ ਇਸ ਹਾਦਸੇ ਦੇ ਵਿੱਚ ਹਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਲੇ
ਜਿਹੜੇ ਉਹ ਜਾਂਚ ਕਰਮੀ ਨੇ ਉਹ ਹਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ, ਡਿਬਰੂਗੜ੍ਹ ਨੇ ਜਾਣਾ ਸੀਗਾ ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟੜੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸ ਦਈਏ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ। ਫਿਰ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸ ਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਦੀਆਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ, ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟੜੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ ਯੂਪੀ ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਜਾ ਰਹੀ ਸੀ, ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟੜੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸ ਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟੜੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਵੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੇਣ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟੜੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟੜੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਹਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਲੇ ਜਿਹੜੇ ਉਹ ਜਾਂਚ ਕਰਮੀ ਨੇ ਉਹ ਹਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ, ਡਿਬਰੂਗੜ੍ਹ ਨੇ ਜਾਣਾ ਸੀਗਾ ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟੜੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸ ਦਈਏ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ। ਫਿਰ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸ ਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਦੀਆਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ, ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟੜੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ ਯੂਪੀ ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਜਾ ਰਹੀ ਸੀ, ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟੜੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸ ਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ।
ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟਰੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਵੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੇਣ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟਰੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟਰੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਹਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਲੇ ਜਿਹੜੇ ਉਹ ਜਾਂਚ ਕਰਮੀ ਨੇ ਉਹ ਹਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ, ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ, ਡਿਬਰੂਗੜ੍ਹ ਨੇ ਜਾਣਾ ਸੀਗਾ। ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟਰੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸ ਦਈਏ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ। ਫੈਸ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਦੀਆਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ, ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟਰੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ ਯੂਪੀ ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਜਾ ਰਹੀ ਸੀ, ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟਰੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟਰੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਵੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੇਣ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟਰੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟਰੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਹਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਲੇ ਜਿਹੜੇ ਉਹ ਜਾਂਚ ਕਰਮੀ ਨੇ ਉਹ ਹਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ, ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ, ਡਿਬਰੂਗੜ੍ਹ ਨੇ ਜਾਣਾ ਸੀਗਾ। ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟਰੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸ ਦਈਏ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ। ਫੈਸ ਜਿਹੜੀ ਹੈ ਕਿ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਦੀਆਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ
ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ। ਰੇਲ ਹਾਦਸਾ ਵਾਪਰਿਆ। ਜੀ ਹਾਂ, ਤਾਂ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟੜੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ यूपी ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਹੈ ਜਾ ਰਹੀ ਸੀ। ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟੜੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ। ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟੜੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਵੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾਂ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੇਣ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟੜੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟੜੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਹਾਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਾਲੇ ਜਿਹੜੇ ਉਹ ਜਾਂਚ ਕਰਮੀ ਨੇ ਉਹ ਹਾਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ, ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ, ਡਿਬਰੂਗੜ੍ਹ ਨੇ ਜਾਣਾ ਸੀਗਾ। ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ यूपी ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟੜੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸ ਦਈਏ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ ਹੈ। ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ। ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਦੀਆਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ। ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟੜੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ यूपी ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਹੈ ਜਾ ਰਹੀ ਸੀ। ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟੜੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ। ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟੜੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਵੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾਂ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੇਣ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟੜੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟੜੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਹਾਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਾਲੇ ਜਿਹੜੇ ਉਹ ਜਾਂਚ ਕਰਮੀ ਨੇ ਉਹ ਹਾਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ, ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ
ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ, ਡਿਬਰੂਗੜ੍ਹ ਨੇ ਜਾਣਾ ਸੀਗਾ। ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟੜੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸਦੇ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ। ਫਿਰ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ, ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟੜੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ ਯੂਪੀ ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਹੈ ਜਾ ਰਹੀ ਸੀ, ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟੜੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟੜੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਵੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟੜੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟੜੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸਦੀ ਕਿ ਇਸ ਹਾਦਸੇ ਦੇ ਵਿੱਚ ਹਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਲੇ ਜਿਹੜੇ ਉਹ ਜਾਂਚ ਕਰਮੀ ਨੇ ਉਹ ਹਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ, ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ, ਡਿਬਰੂਗੜ੍ਹ ਨੇ ਜਾਣਾ ਸੀਗਾ। ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟੜੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸਦੇ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ। ਫਿਰ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ, ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟੜੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ ਯੂਪੀ ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਹੈ ਜਾ ਰਹੀ ਸੀ, ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟੜੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ।
ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟਰੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਵੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੇਣ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟਰੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟਰੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸਦੀ ਕਿ ਇਸ ਹਾਦਸੇ ਦੇ ਵਿੱਚ ਹਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਲੇ ਜਿਹੜੇ ਉਹ ਜਾਂਚ ਕਰਮੀ ਨੇ ਉਹ ਹਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ, ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ, ਡਿਬਰੂਗੜ੍ਹ ਨੇ ਜਾਣਾ ਸੀਗਾ। ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟਰੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸਦੇ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ। ਫੈਸਲਾ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਦੀਆਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ, ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟਰੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ ਯੂਪੀ ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਜਾ ਰਹੀ ਸੀ, ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟਰੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟਰੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਵੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੇਣ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟਰੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟਰੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸਦੀ ਕਿ ਇਸ ਹਾਦਸੇ ਦੇ ਵਿੱਚ ਹਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਲੇ ਜਿਹੜੇ ਉਹ ਜਾਂਚ ਕਰਮੀ ਨੇ ਉਹ ਹਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ, ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ, ਡਿਬਰੂਗੜ੍ਹ ਨੇ ਜਾਣਾ ਸੀਗਾ। ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟਰੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸਦੇ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ। ਫੈਸਲਾ ਜਿਹੜੀ ਹੈ ਕਿ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ।
ਇਸ ਵੇਲੇ ਵੱਡੀ ਖਬਰ ਦੀਆਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ। ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟੜੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ ਯੂਪੀ ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਹੈ ਜਾ ਰਹੀ ਸੀ। ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟੜੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟੜੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਵੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾਂ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੇਣ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟੜੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟੜੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਹਾਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਾਲੇ ਜਿਹੜੇ ਉਹ ਜਾਂਚ ਕਰਮੀ ਨੇ ਉਹ ਹਾਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ, ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ। ਡਿਬਰੂਗੜ੍ਹ ਨੇ ਜਾਣਾ ਸੀਗਾ ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟੜੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸ ਦਈਏ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ। ਫਿਰ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਦੀਆਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ। ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟੜੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ ਯੂਪੀ ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਹੈ ਜਾ ਰਹੀ ਸੀ। ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟੜੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟੜੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਵੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾਂ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੇਣ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟੜੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟੜੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਹਾਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਾਲੇ
ਜਿਹੜੇ ਉਹ ਜਾਂਚ ਕਰਮੀ ਨੇ ਉਹ ਹਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ, ਡਿਬਰੂਗੜ੍ਹ ਨੇ ਜਾਣਾ ਸੀਗਾ ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟਰੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸਦੇ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ। ਫਿਰ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਦੀਆਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ, ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟਰੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ ਯੂਪੀ ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਹੈ ਜਾ ਰਹੀ ਸੀ, ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟਰੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟਰੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਵੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾਂ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੇਣ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟਰੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟਰੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਹਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਲੇ ਜਿਹੜੇ ਉਹ ਜਾਂਚ ਕਰਮੀ ਨੇ ਉਹ ਹਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ, ਡਿਬਰੂਗੜ੍ਹ ਨੇ ਜਾਣਾ ਸੀਗਾ ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟਰੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸਦੇ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ। ਫਿਰ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਦੀਆਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ, ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟਰੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ ਯੂਪੀ ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਹੈ ਜਾ ਰਹੀ ਸੀ, ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟਰੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ।
ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟਰੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਬੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੇਣ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟਰੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟਰੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸਦੀ ਕਿ ਇਸ ਹਾਦਸੇ ਦੇ ਵਿੱਚ ਹਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਲੇ ਜਿਹੜੇ ਉਹ ਜਾਂਚ ਕਰਮੀ ਨੇ ਉਹ ਹਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ, ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ, ਡਿਬਰੂਗੜ੍ਹ ਨੇ ਜਾਣਾ ਸੀਗਾ। ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟਰੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸਦੇ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ। ਫਿਰ ਜਿਹੜੀ ਹੈ ਕਿ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਦੀਆਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ, ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟਰੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ ਯੂਪੀ ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਜਾ ਰਹੀ ਸੀ, ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟਰੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟਰੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਬੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੇਣ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟਰੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟਰੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸਦੀ ਕਿ ਇਸ ਹਾਦਸੇ ਦੇ ਵਿੱਚ ਹਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਲੇ ਜਿਹੜੇ ਉਹ ਜਾਂਚ ਕਰਮੀ ਨੇ ਉਹ ਹਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ, ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ, ਡਿਬਰੂਗੜ੍ਹ ਨੇ ਜਾਣਾ ਸੀਗਾ। ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟਰੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸਦੇ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ। ਫਿਰ ਜਿਹੜੀ ਹੈ ਕਿ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਦੀਆਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ
ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ। ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟੜੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ यूपी ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਹੈ ਜਾ ਰਹੀ ਸੀ। ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟੜੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸ ਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ। ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟੜੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਵੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟੜੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟੜੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸਦੀ ਕਿ ਇਸ ਹਾਦਸੇ ਦੇ ਵਿੱਚ ਹਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਲੇ ਜਿਹੜੇ ਉਹ ਜਾਂਚ ਕਰਮੀ ਨੇ ਉਹ ਹਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ, ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ। ਡਿਬਰੂਗੜ੍ਹ ਨੇ ਜਾਣਾ ਸੀਗਾ ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ यूपी ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟੜੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸਦੇ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ ਹੈ। ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸ ਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ। ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਦੀਆਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ। ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟੜੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ यूपी ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਹੈ ਜਾ ਰਹੀ ਸੀ। ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟੜੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸ ਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ। ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟੜੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਵੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੇਣ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟੜੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟੜੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸਦੀ ਕਿ ਇਸ ਹਾਦਸੇ ਦੇ ਵਿੱਚ ਹਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਲੇ ਜਿਹੜੇ ਉਹ ਜਾਂਚ ਕਰਮੀ ਨੇ ਉਹ ਹਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ, ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ
ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ, ਡਿਬਰੂਗੜ੍ਹ ਨੇ ਜਾਣਾ ਸੀਗਾ। ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟੜੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸਦੇ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ। ਫਿਰ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਦੀਆਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ, ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟੜੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ ਯੂਪੀ ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਹੈ ਜਾ ਰਹੀ ਸੀ, ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟੜੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟੜੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਵੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾਂ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੇਣ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟੜੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟੜੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਹਾਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਾਲੇ ਜਿਹੜੇ ਉਹ ਜਾਂਚ ਕਰਮੀ ਨੇ ਉਹ ਹਾਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ, ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ, ਡਿਬਰੂਗੜ੍ਹ ਨੇ ਜਾਣਾ ਸੀਗਾ। ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟੜੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸਦੇ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ। ਫਿਰ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਦੀਆਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ, ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟੜੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ ਯੂਪੀ ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਹੈ ਜਾ ਰਹੀ ਸੀ, ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟੜੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ।
ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟਰੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਬੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੇਣ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟਰੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟਰੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਹਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਲੇ ਜਿਹੜੇ ਉਹ ਜਾਂਚ ਕਰਮੀ ਨੇ ਉਹ ਹਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ, ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ। ਡਿਬਰੂਗੜ੍ਹ ਨੇ ਜਾਣਾ ਸੀਗਾ ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟਰੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸਦੇ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ। ਫਿਰ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਦੀਆਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ, ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟਰੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ ਯੂਪੀ ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਹੈ ਜਾ ਰਹੀ ਸੀ। ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟਰੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟਰੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਬੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟਰੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟਰੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਹਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਲੇ ਜਿਹੜੇ ਉਹ ਜਾਂਚ ਕਰਮੀ ਨੇ ਉਹ ਹਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ, ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ। ਡਿਬਰੂਗੜ੍ਹ ਨੇ ਜਾਣਾ ਸੀਗਾ ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟਰੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸਦੇ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ। ਫਿਰ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ।
इस वेले वड्डी खबर जी तुहानूं दस दईए कि चंडीगढ़ डिब्रूगढ़ एक्सप्रैस ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ। ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟੜੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ ਯੂਪੀ ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਹੈ ਜਾ ਰਹੀ ਸੀ। ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟੜੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸ ਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟੜੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਵੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾਂ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੇਣ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟੜੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟੜੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਹਾਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਾਲੇ ਜਿਹੜੇ ਉਹ ਜਾਂਚ ਕਰਮੀ ਨੇ ਉਹ ਹਾਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ, ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ। ਡਿਬਰੂਗੜ੍ਹ ਨੇ ਜਾਣਾ ਸੀਗਾ ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟੜੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸਦੇ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ। ਫਿਰ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸ ਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ। ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟੜੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ ਯੂਪੀ ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਹੈ ਜਾ ਰਹੀ ਸੀ। ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟੜੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸ ਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟੜੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਵੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾਂ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟੜੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟੜੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਹਾਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਾਲੇ
ਜਿਹੜੇ ਉਹ ਜਾਂਚ ਕਰਮੀ ਨੇ ਉਹ ਹਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ, ਡਿਬਰੂਗੜ੍ਹ ਨੇ ਜਾਣਾ ਸੀਗਾ ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟਰੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸਦੇ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ ਹੈ। ਐਕਸਪ੍ਰੈਸ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਦੀਆਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ, ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟਰੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ ਯੂਪੀ ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਹੈ ਜਾ ਰਹੀ ਸੀ, ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟਰੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟਰੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਬੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੇਣ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟਰੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟਰੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸਦੀ ਕਿ ਇਸ ਹਾਦਸੇ ਦੇ ਵਿੱਚ ਹਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਲੇ ਜਿਹੜੇ ਉਹ ਜਾਂਚ ਕਰਮੀ ਨੇ ਉਹ ਹਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ, ਡਿਬਰੂਗੜ੍ਹ ਨੇ ਜਾਣਾ ਸੀਗਾ ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟਰੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸਦੇ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ ਹੈ। ਐਕਸਪ੍ਰੈਸ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਦੀਆਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ, ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟਰੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ ਯੂਪੀ ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਹੈ ਜਾ ਰਹੀ ਸੀ, ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟਰੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ।
ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟਰੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਵੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੇਣ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟਰੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟਰੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਹਾਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਾਲੇ ਜਿਹੜੇ ਉਹ ਜਾਂਚ ਕਰਮੀ ਨੇ ਉਹ ਹਾਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ, ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ, ਡਿਬਰੂਗੜ੍ਹ ਨੇ ਜਾਣਾ ਸੀਗਾ। ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟਰੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸਦੇ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ। ਫਿਰ ਜਿਹੜੀ ਹੈ ਕਿ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਦੀਆਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ, ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟਰੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ ਯੂਪੀ ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਜਾ ਰਹੀ ਸੀ, ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟਰੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟਰੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਵੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੇਣ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟਰੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟਰੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਹਾਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਾਲੇ ਜਿਹੜੇ ਉਹ ਜਾਂਚ ਕਰਮੀ ਨੇ ਉਹ ਹਾਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ, ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ, ਡਿਬਰੂਗੜ੍ਹ ਨੇ ਜਾਣਾ ਸੀਗਾ। ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟਰੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸ ਦਈਏ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ। ਫਿਰ ਜਿਹੜੀ ਹੈ ਕਿ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਦੀਆਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ
ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ, ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟੜੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ ਯੂਪੀ ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਜਾ ਰਹੀ ਸੀ, ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟੜੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ। ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟੜੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਵੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾਂ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੇਣ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟੜੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟੜੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਹਾਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਾਲੇ ਜਿਹੜੇ ਉਹ ਜਾਂਚ ਕਰਮੀ ਨੇ ਉਹ ਹਾਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ, ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ, ਡਿਬਰੂਗੜ੍ਹ ਨੇ ਜਾਣਾ ਸੀਗਾ। ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟੜੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸਦੇ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ। ਫਿਰ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ। ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਦੀਆਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ, ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟੜੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ ਯੂਪੀ ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਜਾ ਰਹੀ ਸੀ, ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟੜੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ। ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟੜੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਵੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾਂ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟੜੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟੜੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ।
ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਹਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਲੇ ਜਿਹੜੇ ਉਹ ਜਾਂਚ ਕਰਮੀ ਨੇ ਉਹ ਹਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ, ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ, ਡਿਬਰੂਗੜ੍ਹ ਨੇ ਜਾਣਾ ਸੀਗਾ, ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟੜੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸ ਦਈਏ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ ਹੈ। ਐਕਸਪ੍ਰੈਸ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ, ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟੜੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ ਯੂਪੀ ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਹੈ ਜਾ ਰਹੀ ਸੀ, ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟੜੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟੜੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਵੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੇਣ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟੜੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟੜੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਹਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਲੇ ਜਿਹੜੇ ਉਹ ਜਾਂਚ ਕਰਮੀ ਨੇ ਉਹ ਹਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ, ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ, ਡਿਬਰੂਗੜ੍ਹ ਨੇ ਜਾਣਾ ਸੀਗਾ, ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟੜੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸ ਦਈਏ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ। ਐਕਸਪ੍ਰੈਸ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ, ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟੜੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ ਯੂਪੀ ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਹੈ ਜਾ ਰਹੀ ਸੀ, ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟੜੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ।
ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟਰੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਵੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੇਣ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟਰੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟਰੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸਦੀ ਕਿ ਇਸ ਹਾਦਸੇ ਦੇ ਵਿੱਚ ਹਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਲੇ ਜਿਹੜੇ ਉਹ ਜਾਂਚ ਕਰਮੀ ਨੇ ਉਹ ਹਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ, ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ, ਡਿਬਰੂਗੜ੍ਹ ਨੇ ਜਾਣਾ ਸੀਗਾ। ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟਰੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸਦੇ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ। ਐਕਸਪ੍ਰੈਸ ਜਿਹੜੀ ਹੈ ਕਿ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਦੀਆਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ, ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟਰੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ ਯੂਪੀ ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਹੈ ਜਾ ਰਹੀ ਸੀ, ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟਰੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟਰੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਵੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੇਣ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟਰੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟਰੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸਦੀ ਕਿ ਇਸ ਹਾਦਸੇ ਦੇ ਵਿੱਚ ਹਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਲੇ ਜਿਹੜੇ ਉਹ ਜਾਂਚ ਕਰਮੀ ਨੇ ਉਹ ਹਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ, ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ, ਡਿਬਰੂਗੜ੍ਹ ਨੇ ਜਾਣਾ ਸੀਗਾ। ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟਰੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸਦੇ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ। ਐਕਸਪ੍ਰੈਸ ਜਿਹੜੀ ਹੈ ਕਿ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਦੀਆਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ
ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ, ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟੜੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ यूपी ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਜਾ ਰਹੀ ਸੀ, ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟੜੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸ ਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ। ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟੜੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਵੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾਂ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੇਣ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟੜੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟੜੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਹਾਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਾਲੇ ਜਿਹੜੇ ਉਹ ਜਾਂਚ ਕਰਮੀ ਨੇ ਉਹ ਹਾਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ, ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ, ਡਿਬਰੂਗੜ੍ਹ ਨੇ ਜਾਣਾ ਸੀਗਾ। ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ यूपी ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟੜੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸਦੇ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ। ਐਕਸਪ੍ਰੈਸ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸ ਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ। ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਦੀਆਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ, ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟੜੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ यूपी ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਜਾ ਰਹੀ ਸੀ, ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟੜੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸ ਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ। ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟੜੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਵੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾਂ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੇਣ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟੜੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟੜੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਹਾਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਾਲੇ
ਜਿਹੜੇ ਉਹ ਜਾਂਚ ਕਰਮੀ ਨੇ ਉਹ ਹਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ, ਡਿਬਰੂਗੜ੍ਹ ਇਹਨੇ ਜਾਣਾ ਸੀਗਾ ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟੜੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸ ਦਈਏ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ। ਫੈਸ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਦੀਆਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ, ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟੜੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ ਯੂਪੀ ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਜਾ ਰਹੀ ਸੀ, ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟੜੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟੜੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਵੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੇਣ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟੜੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟੜੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਹਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਲੇ ਜਿਹੜੇ ਉਹ ਜਾਂਚ ਕਰਮੀ ਨੇ ਉਹ ਹਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ, ਡਿਬਰੂਗੜ੍ਹ ਇਹਨੇ ਜਾਣਾ ਸੀਗਾ ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟੜੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸ ਦਈਏ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ। ਫੈਸ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਦੀਆਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ, ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟੜੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ ਯੂਪੀ ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਜਾ ਰਹੀ ਸੀ, ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟੜੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ।
ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟਰੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਵੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੇਣ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟਰੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟਰੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਹਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਲੇ ਜਿਹੜੇ ਉਹ ਜਾਂਚ ਕਰਮੀ ਨੇ ਉਹ ਹਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ, ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ, ਡਿਬਰੂਗੜ੍ਹ ਨੇ ਜਾਣਾ ਸੀਗਾ। ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟਰੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸ ਦਈਏ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ ਹੈ। ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਦੀਆਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ, ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟਰੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ ਯੂਪੀ ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਜਾ ਰਹੀ ਸੀ, ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟਰੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟਰੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਵੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੇਣ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟਰੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟਰੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਹਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਲੇ ਜਿਹੜੇ ਉਹ ਜਾਂਚ ਕਰਮੀ ਨੇ ਉਹ ਹਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ, ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ, ਡਿਬਰੂਗੜ੍ਹ ਨੇ ਜਾਣਾ ਸੀਗਾ। ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟਰੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸ ਦਈਏ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ। ਜਿਹੜੀ ਹੈ ਕਿ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਦੀਆਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ
ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ। ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟੜੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ यूपी ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਹੈ ਜਾ ਰਹੀ ਸੀ। ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟੜੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸ ਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ। ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟੜੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਵੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੇਣ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟੜੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟੜੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸਦੀ ਕਿ ਇਸ ਹਾਦਸੇ ਦੇ ਵਿੱਚ ਹਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਲੇ ਜਿਹੜੇ ਉਹ ਜਾਂਚ ਕਰਮੀ ਨੇ ਉਹ ਹਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ, ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ। ਡਿਬਰੂਗੜ੍ਹ ਨੇ ਜਾਣਾ ਸੀਗਾ ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ यूपी ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟੜੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸਦੇ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ ਹੈ। ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸ ਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ। ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਦੀਆਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ। ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟੜੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ यूपी ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਹੈ ਜਾ ਰਹੀ ਸੀ। ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟੜੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸ ਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ। ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟੜੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਵੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੇਣ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟੜੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟੜੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸਦੀ ਕਿ ਇਸ ਹਾਦਸੇ ਦੇ ਵਿੱਚ ਹਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਲੇ
ਜਿਹੜੇ ਉਹ ਜਾਂਚ ਕਰਮੀ ਨੇ ਉਹ ਹਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ, ਡਿਬਰੂਗੜ੍ਹ ਨੇ ਜਾਣਾ ਸੀਗਾ ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟੜੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸਦੇ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ। ਫੈਸ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਦੀਆਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ, ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟੜੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ ਯੂਪੀ ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਜਾ ਰਹੀ ਸੀ, ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟੜੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟੜੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਵੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੇਣ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟੜੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟੜੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਹਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਲੇ ਜਿਹੜੇ ਉਹ ਜਾਂਚ ਕਰਮੀ ਨੇ ਉਹ ਹਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ, ਡਿਬਰੂਗੜ੍ਹ ਨੇ ਜਾਣਾ ਸੀਗਾ ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟੜੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸਦੇ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ। ਫੈਸ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਦੀਆਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ, ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟੜੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ ਯੂਪੀ ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਜਾ ਰਹੀ ਸੀ, ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟੜੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ।
ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟਰੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਬੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੇਣ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟਰੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟਰੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਹਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਲੇ ਜਿਹੜੇ ਉਹ ਜਾਂਚ ਕਰਮੀ ਨੇ ਉਹ ਹਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ, ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ, ਡਿਬਰੂਗੜ੍ਹ ਨੇ ਜਾਣਾ ਸੀਗਾ। ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟਰੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸ ਦਈਏ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ। ਫੈਸ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਦੀਆਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ, ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟਰੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ ਯੂਪੀ ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਜਾ ਰਹੀ ਸੀ, ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟਰੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟਰੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਬੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੇਣ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟਰੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟਰੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਹਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਲੇ ਜਿਹੜੇ ਉਹ ਜਾਂਚ ਕਰਮੀ ਨੇ ਉਹ ਹਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ, ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ, ਡਿਬਰੂਗੜ੍ਹ ਨੇ ਜਾਣਾ ਸੀਗਾ। ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟਰੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸ ਦਈਏ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ। ਫੈਸ ਜਿਹੜੀ ਹੈ ਕਿ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਦੀਆਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ
ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ, ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟੜੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ यूपी ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਹੈ ਜਾ ਰਹੀ ਸੀ। ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟੜੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ। ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟੜੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਵੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾਂ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੇਣ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟੜੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟੜੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਹਾਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਾਲੇ ਜਿਹੜੇ ਉਹ ਜਾਂਚ ਕਰਮੀ ਨੇ ਉਹ ਹਾਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ, ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ, ਡਿਬਰੂਗੜ੍ਹ ਨੇ ਜਾਣਾ ਸੀਗਾ। ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ यूपी ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟੜੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸ ਦਈਏ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ ਹੈ। ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ। ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਦੀਆਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ, ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟੜੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ यूपी ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਹੈ ਜਾ ਰਹੀ ਸੀ। ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟੜੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ। ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟੜੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਵੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾਂ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੇਣ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟੜੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟੜੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਹਾਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਾਲੇ ਜਿਹੜੇ ਉਹ ਜਾਂਚ ਕਰਮੀ ਨੇ ਉਹ ਹਾਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ, ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ
ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ, ਡਿਬਰੂਗੜ੍ਹ ਨੇ ਜਾਣਾ ਸੀਗਾ। ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟੜੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸਦੇ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ। ਫਿਰ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਦੀਆਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ, ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟੜੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ ਯੂਪੀ ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਹੈ ਜਾ ਰਹੀ ਸੀ, ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟੜੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟੜੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਵੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟੜੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟੜੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸਦੀ ਕਿ ਇਸ ਹਾਦਸੇ ਦੇ ਵਿੱਚ ਹਾਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਾਲੇ ਜਿਹੜੇ ਉਹ ਜਾਂਚ ਕਰਮੀ ਨੇ ਉਹ ਹਾਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ, ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ, ਡਿਬਰੂਗੜ੍ਹ ਨੇ ਜਾਣਾ ਸੀਗਾ। ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟੜੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸਦੇ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ। ਫਿਰ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਦੀਆਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ, ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟੜੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ ਯੂਪੀ ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਹੈ ਜਾ ਰਹੀ ਸੀ, ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟੜੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ।
ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟਰੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਵੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੇਣ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟਰੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟਰੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸਦੀ ਕਿ ਇਸ ਹਾਦਸੇ ਦੇ ਵਿੱਚ ਹਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਲੇ ਜਿਹੜੇ ਉਹ ਜਾਂਚ ਕਰਮੀ ਨੇ ਉਹ ਹਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ, ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ, ਡਿਬਰੂਗੜ੍ਹ ਨੇ ਜਾਣਾ ਸੀਗਾ। ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟਰੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸਦੇ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ। ਫੈਸਲਾ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਦੀਆਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ, ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟਰੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ ਯੂਪੀ ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਜਾ ਰਹੀ ਸੀ, ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟਰੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟਰੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਵੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੇਣ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟਰੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟਰੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸਦੀ ਕਿ ਇਸ ਹਾਦਸੇ ਦੇ ਵਿੱਚ ਹਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਲੇ ਜਿਹੜੇ ਉਹ ਜਾਂਚ ਕਰਮੀ ਨੇ ਉਹ ਹਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ, ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ, ਡਿਬਰੂਗੜ੍ਹ ਨੇ ਜਾਣਾ ਸੀਗਾ। ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟਰੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸਦੇ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ। ਫੈਸਲਾ ਜਿਹੜੀ ਹੈ ਕਿ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ।
ਇਸ ਵੇਲੇ ਵੱਡੀ ਖਬਰ ਦੀਆਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ। ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟੜੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ ਯੂਪੀ ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਹੈ ਜਾ ਰਹੀ ਸੀ। ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟੜੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟੜੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਵੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾਂ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੇਣ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟੜੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟੜੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਹਾਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਾਲੇ ਜਿਹੜੇ ਉਹ ਜਾਂਚ ਕਰਮੀ ਨੇ ਉਹ ਹਾਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ, ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ। ਡਿਬਰੂਗੜ੍ਹ ਨੇ ਜਾਣਾ ਸੀਗਾ ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟੜੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸ ਦਈਏ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ। ਫਿਰ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਦੀਆਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ। ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟੜੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ ਯੂਪੀ ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਹੈ ਜਾ ਰਹੀ ਸੀ। ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟੜੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟੜੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਵੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾਂ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੇਣ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟੜੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟੜੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਹਾਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਾਲੇ
ਜਿਹੜੇ ਉਹ ਜਾਂਚ ਕਰਮੀ ਨੇ ਉਹ ਹਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ, ਡਿਬਰੂਗੜ੍ਹ ਨੇ ਜਾਣਾ ਸੀਗਾ ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟਰੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸਦੇ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ। ਫੈਸਲਾ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਦੀਆਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ, ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟਰੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ ਯੂਪੀ ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਹੈ ਜਾ ਰਹੀ ਸੀ, ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟਰੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟਰੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਵੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾਂ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੇਣ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟਰੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟਰੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਹਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਲੇ ਜਿਹੜੇ ਉਹ ਜਾਂਚ ਕਰਮੀ ਨੇ ਉਹ ਹਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ, ਡਿਬਰੂਗੜ੍ਹ ਨੇ ਜਾਣਾ ਸੀਗਾ ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟਰੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸਦੇ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ। ਫੈਸਲਾ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਦੀਆਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ, ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟਰੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ ਯੂਪੀ ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਹੈ ਜਾ ਰਹੀ ਸੀ, ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟਰੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ।
ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟਰੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਬੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੇਣ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟਰੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟਰੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸਦੀ ਕਿ ਇਸ ਹਾਦਸੇ ਦੇ ਵਿੱਚ ਹਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਲੇ ਜਿਹੜੇ ਉਹ ਜਾਂਚ ਕਰਮੀ ਨੇ ਉਹ ਹਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ, ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ, ਡਿਬਰੂਗੜ੍ਹ ਨੇ ਜਾਣਾ ਸੀਗਾ। ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟਰੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸਦੇ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ। ਫੈਸਲਾ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ, ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟਰੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ ਯੂਪੀ ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਹੈ ਜਾ ਰਹੀ ਸੀ, ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟਰੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟਰੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਬੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟਰੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟਰੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸਦੀ ਕਿ ਇਸ ਹਾਦਸੇ ਦੇ ਵਿੱਚ ਹਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਲੇ ਜਿਹੜੇ ਉਹ ਜਾਂਚ ਕਰਮੀ ਨੇ ਉਹ ਹਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ, ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ, ਡਿਬਰੂਗੜ੍ਹ ਨੇ ਜਾਣਾ ਸੀਗਾ। ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟਰੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸਦੇ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ। ਫੈਸਲਾ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਜੀ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ
ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ। ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟੜੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ ਯੂਪੀ ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਹੈ ਜਾ ਰਹੀ ਸੀ। ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟੜੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸ ਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟੜੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਵੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾਂ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੇਣ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟੜੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟੜੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਹਾਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਾਲੇ ਜਿਹੜੇ ਉਹ ਜਾਂਚ ਕਰਮੀ ਨੇ ਉਹ ਹਾਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ, ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ, ਡਿਬਰੂਗੜ੍ਹ ਨੇ ਜਾਣਾ ਸੀਗਾ। ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟੜੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸ ਦਈਏ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ। ਫੈਸਲਾ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸ ਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਦੀਆਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ। ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟੜੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ ਯੂਪੀ ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਹੈ ਜਾ ਰਹੀ ਸੀ। ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟੜੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸ ਦੀਆਂ ਹੇਠਾਂ ਜਿਹੜੀਆਂ ਪਟੜੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟੜੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਵੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾਂ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੇਣ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟੜੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟੜੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਹਾਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਾਲੇ
ਜਿਹੜੇ ਉਹ ਜਾਂਚ ਕਰਮੀ ਨੇ ਉਹ ਹਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ, ਡਿਬਰੂਗੜ੍ਹ ਨੇ ਜਾਣਾ ਸੀਗਾ ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟਰੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸਦੇ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ। ਫਿਰ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਦੀਆਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ, ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟਰੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ ਯੂਪੀ ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਹੈ ਜਾ ਰਹੀ ਸੀ, ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟਰੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟਰੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਵੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾਂ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੇਣ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਡਿਬਰੂਗੜ੍ਹ ਜਿਹੜੀ ਕਿ ਟ੍ਰੇਨ ਪਟਰੀ ਤੋਂ ਜਿਹੜੀ ਕਿ ਹੇਠਾਂ ਨੂੰ ਡਿੱਗ ਪਈ ਹੈ। 15 ਜਿਹੜੀਆਂ ਬੋਗੀਆਂ ਨੇ ਟ੍ਰੇਨ ਦੀਆਂ ਉਹ ਪਟਰੀ ਤੋਂ ਹੇਠਾਂ ਡਿੱਗ ਪਈਆਂ। 3 ਤੋਂ 4 ਬੋਗੀਆਂ ਨੇ ਜਿਹੜੀਆਂ ਉਹ ਤਾਂ ਪਲਟ ਹੀ ਗਈਆਂ ਨੇ। ਦੱਸ ਦਈਏ ਕਿ ਇਸ ਹਾਦਸੇ ਦੇ ਵਿੱਚ ਹਲੇ ਤੱਕ 4 ਯਾਤਰੀਆਂ ਦੇ ਜਿਹੜੇ ਕਿ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਬਾਕੀਆਂ ਦੇ ਹਲੇ ਜਿਹੜੇ ਉਹ ਜਾਂਚ ਕਰਮੀ ਨੇ ਉਹ ਹਲੇ ਤੱਕ ਜਾਂਚ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਖਿਰਕਾਰ ਕੋਈ ਟ੍ਰੇਨ ਦੇ ਹੇਠਾਂ ਤਾਂ ਨਹੀਂ ਆ ਗਿਆ ਕਿ ਕਿੰਨੇ ਯਾਤਰੀ ਜ਼ਖਮੀ ਨੇ, ਕਿੰਨੇ ਜਿਹੜੇ ਨੇ ਉਹਨਾਂ ਨੂੰ ਹਸਪਤਾਲ ਲਿਜਾਣ ਦੀ ਜਿਹੜੀ ਕਿ ਪੂਰਾ ਪ੍ਰਬੰਧ ਉੱਥੇ ਕੀਤਾ। ਇਸ ਗੱਡੀ ਦੇ ਵਿੱਚ ਕਈ ਪੰਜਾਬੀ ਯਾਤਰੀਆਂ ਦੇ ਹੋਣ ਦੀ ਵੀ ਖਬਰ ਜਿਹੜੀ ਕਿ ਸਾਹਮਣੇ ਆਈ ਹੈ, ਕਿਉਂਕਿ ਇਹ ਜਿਹੜੀ ਗੱਡੀ ਹੈ ਉਹ ਤੋਂ ਚੱਲੀ ਸੀ, ਚੰਡੀਗੜ੍ਹ ਲਈ ਰਵਾਨਾ ਹੋਈ ਸੀ, ਡਿਬਰੂਗੜ੍ਹ ਨੇ ਜਾਣਾ ਸੀਗਾ ਤਾਂ ਇਹ ਰਾਹ ਦੇ ਵਿੱਚ ਗੋਂਡਾ ਦੇ ਯੂਪੀ ਦੇ ਗੋਂਡਾ ਦੇ ਵਿੱਚ ਜਿਹੜੀ ਹੈ ਕਿ ਹਾਦਸਾ ਹੋ ਜਾਂਦਾ ਹੈ। ਜਿਹੜੀ ਟ੍ਰੇਨ ਹੈ ਉਹ ਪਟਰੀ ਤੋਂ ਹੇਠਾਂ ਡਿੱਗ ਪੈਂਦੀ ਹੈ। ਦੱਸਦੇ ਕਿ ਡਿਬਰੂਗੜ੍ਹ ਉਹੀ ਸ਼ਹਿਰ ਹੈ ਜਿੱਥੇ ਕਿ ਹਾਲ ਨੂੰ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕੀਤਾ ਗਿਆ। ਫਿਰ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ। ਇਸ ਵੇਲੇ ਵੱਡੀ ਖਬਰ ਦੀਆਂ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋਈ ਹੈ, ਰੇਲ ਹਾਦਸਾ ਵਾਪਰਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਜਿਹੜੇ ਕਈ ਡੱਬੇ ਨੇ ਉਹ ਪਟਰੀ ਤੋਂ ਉਤਰ ਗਏ ਨੇ। ਦੱਸ ਦਈਏ ਕਿ ਉਹ ਯੂਪੀ ਦੇ ਗੋਂਡਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਗੋਂਡਾ ਵਿੱਚ ਚੰਡੀਗੜ੍ਹ ਡਿਬਰੂਗੜ੍ਹ ਐਕਸਪ੍ਰੈਸ ਟ੍ਰੇਨ ਹਾਦਸੇ ਦਾ ਜਿਹੜਾ ਸ਼ਿਕਾਰ ਹੋਈ ਹੈ। ਇਹ ਐਕਸਪ੍ਰੈਸ ਟ੍ਰੇਨ ਚੰਡੀਗੜ੍ਹ ਤੋਂ ਗੋਰਖਪੁਰ ਜਿਹੜੀ ਹੈ ਜਾ ਰਹੀ ਸੀ, ਰਾਹ ਵਿੱਚ ਹਾਦਸੇ ਦਾ ਜਿਹੜਾ ਕਿ ਸ਼ਿਕਾਰ ਹੋ ਗਈ। ਦਰਅਸਲ ਦੱਸ ਦਈਏ ਕਿ ਚੰਡੀਗੜ੍ਹ ਡਿਬਰੂਗੜ੍ਹ ਟ੍ਰੇਨ ਗੋਂਡਾ ਮਨਕਾਪੁਰ ਸੈਕਸ਼ਨ 'ਚ ਪਟਰੀ ਤੋਂ ਜਿਹੜੀ ਹੈ ਕਿ ਉਤਰ ਗਈ ਹੈ। ਤਾਂ ਇਹ ਡਿਬਰੂਗੜ੍ਹ ਐਕਸਪ੍ਰੈਸ ਹੈ ਜਿਹੜੀ ਹੈ ਕਿ ਬੋਗੀਆਂ 15 ਬੋਗੀਆਂ ਜਿਸਦੀਆਂ ਹੇਠਾਂ ਜਿਹੜੀਆਂ ਪਟਰੀ ਤੋਂ ਉਤਰ ਗਈਆਂ, 4 ਤੋਂ 5 ਬੋਗੀਆਂ ਨੇ ਦੱਸਿਆ ਜਾ ਰਿਹਾ ਕਿ ਉਹ ਪੂਰੀਆਂ ਹੀ ਪਲਟ ਗਈਆਂ ਨੇ। ਇਸ ਹਾਦਸੇ ਦੇ ਵਿੱਚ ਫਿਲਹਾਲ 4 ਤੋਂ 5 ਲੋਕਾਂ ਦੇ ਮਾਰੇ ਜਾਣ ਦੀ ਜਿਹੜੀ ਕਿ ਖਬਰ ਹਾਲੇ ਤੱਕ ਸਾਹਮਣੇ ਆਈ ਹੈ।
ਖਬਰ ਇਹ ਵੀ ਨਿਕਲ ਕੇ ਆ ਰਹੀ ਹੈ ਕਿ ਜਦੋਂ ਕਿ ਟ੍ਰੇਨ ਦੇ ਡੱਬੇ ਪਟਰੀ ਤੋਂ ਹੇਠਾਂ ਡਿੱਗਦੇ ਨੇ ਅਤੇ ਹਵੜਾ ਦਬੜੀ ਜਿਹੜੀ ਕਿ ਟ੍ਰੇਨ ਦੇ ਵਿੱਚ ਮੱਚ ਜਾਂਦੀ ਹੈ। ਕਈ ਲੋਕਾਂ ਨੇ ਜਿਹੜੀਆਂ ਕਿ ਟ੍ਰੇਨ ਤੋਂ ਛਾਲਾ ਵੀ ਮਾਰੀਆਂ, ਜਿਸ ਕਰਕੇ ਕਈ ਲੋਕ ਜਿਹੜੇ ਕਿ ਜ਼ਖਮੀ ਜਿਹੜੇ ਉਹ ਦੱਸੇ ਜਾ ਰਹੇ ਨੇ। ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਹ ਹਾਦਸੇ ਦਾ ਜਿਹੜਾ ਕਿ ਨੋਟਿਸ ਲਿਆ ਹੈ। ਉਹਨਾਂ ਨੇ ਤੁਰੰਤ ਟੀਮਾਂ ਨੂੰ ਕਾਰਵਾਈ ਕਰਦੇ ਹੋਏ ਰਾਹਤ ਕਰਮੀਆਂ ਨੂੰ ਜਿਹੜਾ ਕਿ ਮੌਕੇ ਤੇ ਪਹੁੰਚਣ ਲਈ ਅਤੇ ਯਾਤਰੀਆਂ ਨੂੰ ਰਾਹਤ ਦੇਣ ਦੀ ਜਿਹੜੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਦੀ ਜਿਹੜੀ ਕਿ ਉਹਨਾਂ ਨੇ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਨੇ। ਤਾਂ ਇਹ ਵੱਡੀ ਖਬਰ, ਵੱਡੀ ਅਪਡੇਟ ਤੁਹਾਡੇ ਨਾਲ